अस्सलाम वालेकुम जी। बिस्मिल्लाह। की नाम है ਤੁਹਾਡਾ? मेरा नाम मोहम्मद इनाम। मोहम्मद इनाम इनाम। जी। ਇਹ ਤੁਹਾਡੀ ਉਮਰ ਕਿੰਨੀ ਹੋ ਗਈ ਹੈ? मेरी उम्र हो गई 56 56 ਸਾਲ। ਤੇ ਤੁਸੀਂ ਭੱਠੇ ਤੇ ਕੰਮ ਕਰਦੇ ਰਹੇ ਹੋ ਸ਼ੁਰੂ ਤੋਂ? जब पहले पट्ठे से करता फिर मैं बीमार हो गया, ਅੱਛਾ फिर मैं छड़ दिता, होंदा ही नहीं सी है। ਅੱਛਾ। तो हुण 5-6 साल 7 साल होंदे ने, फिर बीमार ही हां। ਤੇ ਤੁਹਾਡੇ ਬੱਚੇ ਮਾਸ਼ਾਅੱਲਾ ਕਿੰਨੇ ਨੇ? 5 ਧੀਆਂ ਨੇ। ਅੱਛਾ 4 ਦਾ फर्ज अदा कर छड़े। ਅੱਛਾ। एक है मेरी धी है, तेरा ज़हनी तवाज़ुन थोड़ा पूरा जाई ते ਪੁੱਤਰ ਕੋ ਨਹੀਂ ਹੈ? पुत्र को नहीं है। ਅੱਛਾ। ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਹੈ? मोहम्मद शरीफ ਤੇ ਉਹ ਵੀ ਇਹੀ ਕੰਮ ਕਰਦੇ ਨੇ ਭੱਠੇ ਤੇ ਹੀ? नहीं, वो फौजी सन। ਅੱਛਾ। फौज च रहे ने पहले, तो बाद च चौकीदारा करते रहे ने। ਤੁਹਾਡਾ ਆਪਣਾ ਜਿਹੜਾ ਇਹ ਇੱਥੇ ਕਰਦੇ ਰਹੇ ਹੋ, ਬਿਮਾਰ ਹੋ ਗਏ ਹੋ, ਬਿਮਾਰੀ ਦਾ ਕੀ ਮਸਲਾ ਬਣਿਆ? मोरे का पहले मसला बनया सी। ਕੰਮ ਕਰਦੇ ਆ? जा भट्ठे का काम मैं करता। ਅੱਛਾ। मोरे का मसला बनया, उस तो बाद फिर मेरा दिल का मसला बन गया। जिगर खून नहीं सी पैदा करता। ਅੱਛਾ। डॉक्टर को चेक कराया, उन्होंने आखा तुहाडा वाल बंद है सेंटर वाला। तो उस तो बाद फिर मेरे को काम नहीं होया। ਤੇ ਤੁਹਾਡਾ ਘਰ ਦਾ ਨਿਜ਼ਾਮ ਕਿਸ ਤਰ੍ਹਾਂ ਚੱਲਦਾ ਹੈ? वो मेरे घर दे काम करते ने ते उत्ते सोना रब वो वक्त पास करता या मेरे घर 10,000 रुपया लिया उसे, उसे वक्त पास कर लिया। माड़ा चंगा ਤੇ ਚਾਚੀ ਹੋਰੀ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਸਨ, जा ਤੇ ਉਹ ਹੁਣ ਕਰਦੇ ਨੇ ਕਿ ਨਹੀਂ ਕਰਦੇ? दिन गए ने सफा ਅੱਛਾ। ਤੇ ਉਹਨਾਂ ਦੇ ਮਹੀਨੇ ਦਾ ਕਿੰਨੇ ਪੈਸੇ ਕਮਾ ਲੈਂਦੇ ਨੇ? 9 9.5 10,000 रुपया कमा लेंगे। ਉਹਦੇ 9 9.5 10,000 ਵਿੱਚੋਂ ਤੁਸੀਂ ਬਿਜਲੀ ਦਾ ਬਿੱਲ ਵੀ ਦੇਣਾ ਹੁੰਦਾ ਹੈ? 8,000 रुपया बिल ऐत के दिता जे ਅੱਛਾ। ते अगू बस अल्लाह का यार। ਬੱਚਿਆਂ ਦੇ ਬੱਚੇ ਸਕੂਲ ਜਾਂਦੇ ਨੇ? नहीं जी, साडा बच्चा ओदा को नहीं है जरा स्कूल है। ਅੱਛਾ। ਬੱਚੇ ਨਿੱਕੇ ਨੇ ਸਾਰੇ? नहीं बड़े ने। ਅੱਛਾ। ਬੱਚੇ ਸੱਚੇ ਤੁਸੀਂ ਦੱਸਿਆ ਕਿ ਵਿਆਹ ਸ਼ਾਸਲੇ ਨੇ, ਜਾ। ਤੇ ਠੀਕ ਹੈ। ਤੇ ਹੁਣ ਤੁਸੀਂ ਮਤਲਬ ਮੀਆਂ ਬੀਵੀ ਹੋ ਦੋਵੇਂ? जाते इतना बच्ची साडे कोल, ऐसा ज़हनी तवाज़ुन पूरा देगी। ਅੱਛਾ। बस इस तरह फरजान का घर। ਤੇ ਤੁਹਾਡੇ ਤੇ ਕਰਜ਼ਾ ਵੀ ਹੈ ਕੋਈ ਭੱਠੇ वाले ਦਾ? भट्ठे वाला दा कोई कर्जा नहीं किसी का। शुक्र है दादा। दुकान, हाँ जी, दुकाना शिकाना दे कोई 500-700 होवे या 1000 होवे तो ਠੀਕ दे ਹੈ। दो बस। ਇਹ ਜਿੱਥੇ ਰਹਿ ਰਹੇ ਹੋ ਇਹ ਥਾਂ ਤੁਹਾਡੀ ਆਪਣੀ ਹੈ? नहीं सर, ਇਹ ਕਿਰਾਏ ਦੀ ਬਚਤ ਲੈ ਕੇ ਬੈਠੇ ਆ। ਪਹਿਲੇ ਅਸੀਂ ਲਾਲਾਜ਼ਾਰ ਰਹਿੰਦੇ ਸੀ, ਅੱਛਾ ਉੱਥੇ ਕਿਰਾਇਆ ਸੀ 5-6 ਹਜ਼ਾਰ ਰੁਪਇਆ, ਅੱਛਾ। ਤੇ ਉਹ ਫਿਰ ਨਹੀਂ ਸੀ ਦੇਣ ਹੁੰਦਾ। ਫਿਰ ਉੱਥੋਂ ਅਸੀਂ ਇੱਥੇ ਆ ਗਏ, ਕਿਸੇ ਦਾ ਮਕਾਨ, ਪਰ ਕਿਰਾਏ ਦੀ ਬਚਤ ਲੈ ਕੇ ਬੈਠੇ। ਅੱਛਾ। ਯਾਨੀ ਕਿ ਉਹ ਕਿਰਾਇਆ ਨਹੀਂ ਤੁਹਾਡੇ ਕੋਲ ਰਹਿਣ ਦਾ ਲੈਂਦੇ? ਜੀ ਨਹੀਂ ਲੈਂਦੇ। ਬੜੇ ਚੰਗੇ ਬੰਦੇ ਨੇ ਫਿਰ ਕਿ ਅੱਲਾਹ ਤਾਲਾ ਨੂੰ ਤੰਦਰੁਸਤੀ ਦੇ, ਜਿਹੜੇ ਮਤਲਬ ਕਿ ਤੁਹਾਨੂੰ ਰਹਿਣ ਨੂੰ ਸਿਰ ਕੱਜਣ ਨੂੰ ਥਾਂ ਦਿੱਤੀ ਹੈ। ਜਾ ਜਾ ਤੇ ਭਲਾ ਹੋਵੇ ਨੇ। ਜਾਂ ਕੋਈ ਸ਼ਿਕਵਾ ਸ਼ਿਕਾਇਤ ਕਿ ਮਾਸ਼ਰੇ ਕੋਲੋਂ ਇੱਕ ਤੇ ਤੁਹਾਡੇ ਜੇ ਆਪਣੇ ਕਾਫੀ ਸਾਰੇ ਹੋਰ ਵੀ ਹੈ ਨੇ, ਇਹ ਸਾਡੇ ਐਸੇ ਮਾਸ਼ਰੇ ਵਿੱਚ ਰਹਿ ਰਹੇ ਨੇ, ਤੇ ਜਿਹੜੇ ਸਭ ਹਸੀਅਤ ਨੇ ਉਹ ਧਿਆਨ ਨਹੀਂ ਦਿੰਦੇ ਹੈ, ਜਾਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇੱਕ ਆਪਣੇ ਤੁਹਾਡੇ ਵਾਲੇ ਬੰਦੇ ਵੱਲ ਧਿਆਨ ਦਿਓ, ਆਪਣੀ ਜ਼ਬਾਨੀ ਦਾ ਗੱਲ ਕਰਿਓ? ਹਨ ਸਰ ਉਹ ਪਤਾ ਹੀ ਗੱਲ ਹੈ, ਅੱਜ ਕੱਲ ਵਕਤ ਬਹੁਤ ਡੱਡ ਹੈ। ਇਹ ਸਾਡੇ ਕੋਲ ਸਭ ਤੋਂ ਪਹਿਲੇ ਨਜ਼ਦੀਕ ਹੈ ਮੀਆਂ ਕਰਮ, ਅੱਛਾ। ਇਹ ਪੱਠੇ ਦਾ ਮਾਲਕ ਹੈ ਜੀ ਜੀ। ਤੇ ਬਹੁਤ ਕਰੋੜਪਤੀ ਕਿਸਮ ਦਾ। ਤੇ ਸੋਹਣੇ ਰੱਬ ਦਾ ਆਸਰਾ ਜੇ ਤੇ ਮੇਰੇ ਘਰ ਦੇ ਜਾਂਦੇ ਨੇ ਕੰਮ ਕਾਰ ਕਰਨ, ਉਹਦਾ ਆਸਰਾ ਹੈ। ਜੇ ਇਹਨਾਂ ਦਾ ਉਮੀਦ ਬਰੀ ਨਾ ਹੋਵੇ ਤੇ ਕੋਈ 1000 ਖੰਡ 2,000 3,000 ਦੇ ਸਕਦੇ ਨੇ। ਸਹੀ ਹੈ। ਤੇ ਉਂਝ ਵੈਸੇ ਕੋਈ ਨਹੀਂ। ਉਹ ਮਾੜੀ ਮੋਟੀ ਮਦਦ ਕਰਦੇ ਰਹਿੰਦੇ ਨੇ। ਕਦੀ ਕਦੀ ਕਰ ਸਕਦੇ ਨੇ, ਲੇਕਿਨ ਇਹ ਬੰਦਾ ਪੈਸੇ ਨੂੰ ਬਹੁਤ ਰੱਜੇ ਹੈ। ਠੀਕ ਹੈ। ਤੇ ਹੋਰ ਭਾਜੀ ਮੈਂ ਸਿਕਿਉਰਟੀ ਗਾਰਡ ਦਾ ਕੰਮ ਵੀ ਕਰਦਾ ਸੀ, ਨੌਕਰੀ ਕਰਦਾ ਸੀ। ਅੱਛਾ। ਉਹ ਫਿਰ ਮੇਰੇ ਕੋਲ ਨਹੀਂ ਹੁੰਦੀ ਆਈ ਤੇ ਫਿਰ ਮੈਂ ਛੱਡ ਦਿੱਤੀ ਹੈ। ਉਹ ਮੰਗਣੇ ਦੀ ਜਾਂਚ ਮੈਨੂੰ ਕੋਈ ਨਹੀਂ ਚੜਾ, ਮੈਂ ਮੰਗਣ ਟੁਰ ਜਾ। ਸ਼ੁਕਰ ਹੈ ਅਲਹਮਦੁਲਿਲਾ ਜਿਹੜੇ ਹਾਲ ਚ ਮੇਰੇ। ਤੇ ਇਹ ਵਜੇ ਜਿਹੜੇ ਮੁਸਤਹਿਕ ਬੰਦੇ ਨੇ ਉਹ ਤੁਸੀਂ ਆਪਣੇ ਲੱਖਾਂ ਰੁਪਏ ਉਂਝ ਤੇ ਡਾਂਦੇ ਰਹਿੰਦੇ ਹੋ, ਤੇ ਤੁਹਾਨੂੰ ਕਮ ਸੇ ਕਮ ਇਹ ਵੇਖਣਾ ਚਾਹੀਦਾ ਹੈ ਸਾਡੇ ਆਲੇ ਦੁਆਲੇ, ਹੁਣ ਆਲੇ ਦੁਆਲੇ ਵੇਖੀਏ ਤੇ ਬੜੇ ਬੜੇ ਉੱਚੇ ਉੱਚੇ ਮਹੱਲ ਬਣੇ ਨੇ, ਲੇਕਿਨ ਮਹੱਲਾਂ ਦੇ ਆਪਣੇ ਬਿਲਕੁਲ ਨਾਲ ਹੀ ਤੁਸੀਂ ਵੇਖੋ ਕਿ ਇੱਥੇ ਜਿਹੜੇ ਸ਼ੋਦੇ ਰੋਟੀ ਨੂੰ ਤੰਗ ਆਏ ਨੇ, ਤੇ ਉਹ ਨਾਲ ਵੀ ਧਿਆਨ ਦੇਣਾ ਚਾਹੀਦਾ ਹੈ। ਹਾਂਜੀ ਇਹ ਕੀ ਹੈ? ਐਵੇਂ ਨਿੰਬੂ ਨਿਚੋੜ ਕੇ ਮੈਂ ਤੇ ਵਿੱਚ ਸੁੱਕੀ ਮਿਰਚ ਪਾ ਕੇ ਤੇ ਖੋਲ ਕੇ ਰੋਟੀ ਖਾਦੀ। ਅੱਛਾ। ਲੂਣ ਮਿਰਚਾਂ ਤੇ ਨਿੰਬੂ ਨੂੰ ਘੋਲ ਕੇ ਹਾਂਜੀ, ਤੇ ਉਹਦੇ ਨਾਲ ਰੋਟੀ ਖਾਦੀ ਜੀ ਜੀ। ਬਿਜਲੀ ਦਾ ਬਿੱਲ ਕਿੰਨਾ ਆਇਆ ਤੁਹਾਡਾ? 8,000 ਰੁਪਇਆ। 8,000 ਰੁਪਇਆ। ਅੱਛਾ। 8,000 ਰੁਪਇਆ ਤਨਖਾਹ ਆਉਂਦੀ ਹੈ ਆਪਣੇ ਚਾਚੀ ਰੋਂਦੀ ਜਾ। ਤੇ ਉਹ ਮਤਲਬ ਕਿ ਬਿੱਲ ਤਾਰਨਾ ਹੈ ਕਿ ਆਂਡੀ ਰੋਟੀ ਕਰਨੀ ਹੈ, ਕੀ ਕਰਨਾ ਹੈ? ਉਹ ਬਿੱਲ ਦੇ ਛੜਿਆ 8,000 ਰੁਪਇਆ। ਅੱਗੋਂ ਹੁਣ ਮੇਰੇ ਘਰ ਦੇ ਕਿਸੇ ਦਾ ਫਾਲਤੂ ਕੰਮ ਕਰਕੇ
ਕੋਈ 2-4 ਰੁਪਇਆ 200-400 ਰੁਪਇਆ ਲਿਆਉਂਦੇ ਨੇ ਤੇ ਫालतू ਕੰਮ ਕਰਕੇ ਆਉਂਦੇ ਨੇ। ਸਹੀ ਹੈ। 200-400 ਰੁਪਇਆ ਲਿਆਉਣ ਤੋਂ ਜਾਂ ਫਿਰ ਕਦੀ ਕਦੀ ਵਕਤ ਪਾਸ ਕਰ ਲਈ। ਰੋਜ਼ ਤੇ ਕਿਸੇ ਦੇ ਘਰ ਕੰਮ ਨਹੀਂ ਨਾ ਕਰਨ ਹੁੰਦਾ। ਜੀ ਕਦੀ ਕਦੀ ਘਰ ਆਉਂਦੇ ਨੇ। ਬਸ ਐਸੇ ਤਰ੍ਹਾਂ ਹੀ ਵਕਤ ਪਾਸ ਕਰ। ਸਾਡਾ ਪਿਛਲਾ ਬਿੱਲ ਵੀ ਜਿਹੜਾ ਜੋ 6000 ਰੁਪਇਆ ਦਿੱਤਾ ਸੀ। ਅੱਛਾ। ਤੇ ਉਹ ਵੀ ਅਸੀਂ ਹਫਤਾ ਮਹੀਨਾ ਜਿਹੜਾ ਨਾ ਬੜਾ ਔਖਾ ਕੱਢਿਆ। ਠੀਕ ਹੈ। ਐਤਕੀ 8000 ਰੁਪਏ ਬਿੱਲ ਆ ਗਿਆ, ਉਹ ਵੀ ਹੁਣ ਤਾਰਿਆ ਸੀ ਤੇ ਜਿਹੜਾ ਦਿਹਾੜੇ ਨੇ ਬੜੇ ਔਖੇ ਪਕੜਨੇ। ਸਾਨੂੰ ਕੋ ਮਹੀਨਾ ਹੋ ਗਿਆ ਮੁਤਵਾਤਲ ਪੂਰਾ ਹੀ। ਬਸ ਜੀ ਲੂਣ ਮਿਰਚ ਘੋਲ ਘਾਲ ਕੇ ਤੇ ਰੋਟੀ ਛੋਟੀ ਖਾ ਲਈ ਜੀ। ਕਦੀ ਘਰ ਦੇ ਜੀ ਲੈ ਆਉਂਦੇ ਨੇ ਕੋਈ ਥੋੜਾ ਬੜਾ ਸਾਧਨ। ਸਹੀ ਹੈ। ਤੇ ਰੋਟੀਆਂ 2-4 ਘਰ ਪਕਾ ਲਈਆਂ ਤੇ ਖਾ ਲਈਆਂ। ਤੁਹਾਡਾ ਭਨੇਆ ਜਿਹੜਾ ਕਹਿ ਰਹੇ ਸੀ ਕਿ ਭਈ ਜਿਹੜਾ ਬੜਾ ਹੀ ਮਤਲਬ ਕਿ ਹਫਤਾ ਹੋ ਗਿਆ ਕਿ ਜਿਹੜਾ ਨਾ ਰੋਟੀ ਛੋਟੀ ਦਾ ਕੋਈ ਨਹੀਂ ਬਸ ਇੰਜੀ ਗੱਲ ਹੈ। ਆਂਡੀ ਕੋ ਨਹੀਂ ਪਕਦੀ ਪਈ। ਨਹੀਂ ਪਕਦੀ ਪਈ ਨਾ ਹੰਡੀ ਨਾ ਰੋਟੀ। ਉਹ ਧੀ ਦੇ ਘਰੋਂ ਮੇਰੇ ਘਰ ਜਾਂਦੇ 2-3 ਰੋਟੀਆਂ ਲੈ ਆਉਂਦੇ ਤੇ ਅਸੀਂ ਵਕਤ ਪਾਸ ਕਰਦੇ। ਤੁਸੀਂ ਇੱਥੇ ਗੁਜਰਾਤ ਦੇ ਹੀ ਸ਼ੁਰੂ ਤੋਂ ਹੀ ਆ ਕੇ ਕਿਤੇ ਉਧਰੋਂ ਆਏ ਹੋ? ਰਾਜ ਸ਼ਹਿਰ ਦੇ ਜੀ। ਅੱਛਾ। ਇਹ ਨਾਨਕਾ ਪਿੰਡ ਜੇ ਮੇਰਾ ਸਾਬੋਵਾਲ। ਅੱਛਾ। ਪਹਿਲਾਂ ਅਸੀਂ ਚੌਧਰੀ ਅੰਸਰ ਦੇ ਡੇਰੇ ਸਾਡੀ ਕਦੀ ਰਿਹਾਇਸ਼ੀ ਉਹ ਫਿਰ ਵੇਚ ਵਾਲੀ ਜਗ੍ਹਾ ਭਲੇ ਸਮਿਆਂ ਦੀ ਵੇਚ ਵਾਲੀ। ਅੱਛਾ। ਵਾਲਾ ਸਾਹਿਬ ਬਿਮਾਰ ਹੋ ਗਏ ਸਨ ਤਾਂ ਵੇਚ ਵਾਲੀ ਸੀ ਜਗ੍ਹਾ। ਉਸ ਤੋਂ ਬਾਅਦ ਜਗ੍ਹਾ ਨਾ ਲੈਣ ਹੋਈ ਨਾ ਕਾਰੋਬਾਰ ਆਇੰਦਾ ਹੋਇਆ। ਤੇ ਗੁਰਬਤ ਹੀ ਗੁਰਬਤ ਹੈ। ਬਹੁਤ ਹਾਲਾਤ ਮਾੜੇ ਨੇ। ਮੇਰਾ ਬੈਠਾ ਹੈ ਨਾ ਬਸ ਇਸ ਤੋਂ ਬਾਅਦ ਮੈਂ ਨਹੀਂ ਬਹਿਸ ਕਰਦਾ ਇੰਨਾ ਚਿਰ। ਹੁਣ ਮੈਂ ਲੇਟ ਜਾਣਾ ਫਿਰ। ਸਹੀ ਹੈ। ਨਾ ਟੁਰਨ ਹੁੰਦਾ। ਦਵਾਈ ਦਾਰੂ ਕਰ ਰਹੇ ਹੋ? ਕਦੀ ਕਦੀ ਲੈ ਵੀ ਦੀ ਦਵਾਈ ਜੇ ਕੋਈ 1500 ਵੱਧ ਜੇ ਜਾਂ ਕਿ ਘਰ ਦੇ ਲੈ ਆਉਣ। ਅੱਛਾ। ਕਿਸੇ ਦੇ ਭਾਂਡੇ ਛੰਡੇ ਧੋ ਤਾ ਕੇ ਠੀਕ ਹੈ। ਕੋਈ ਦੇ ਹੀ ਸਕਦੇ ਨੇ ਅੱਲਾ ਦੇ ਪਿਆਰੇ ਵੱਲੋਂ ਜੇ ਬਾਬੇ ਨਾਲ ਵਾਸਤੇ ਦਵਾਈ ਲੈ ਆਇਓ ਤੋ ਜੀ ਫਿਰ ਦਵਾਈ ਸ਼ੋਈ ਲੈ ਆਇਓ। ਠੀਕ ਹੈ। ਉਂਝ ਯਾਨੀ ਕਿ ਲਗਾਤਾਰ ਤੁਸੀਂ ਇਲਾਜ ਪੱਕਾ ਨਹੀਂ ਕਰਦੇ ਪਏ? ਇਲਾਜ ਪੱਕਾ ਹੋਵੇ ਤੇ ਮੈਂ ਬਚ ਵੀ ਜਾ। ਪੈਸੇ ਕੋਲੋਂ ਇਲਾਜ ਹੁੰਦਾ ਹੀ ਨਹੀਂ ਹੈ। ਉਹ ਸਿਵਲ ਥਾਣਾ ਨਾ ਜੀ ਹਾਂ। ਉਹਦੇ ਨਾਲ ਪਿੱਛੇ ਬੈਕ ਸਾਈਡ ਤੇ ਹਸਪਤਾਲ ਹੈ ਡਾਕਟਰ ਨਸੀਰ। ਅੱਛਾ। ਉਹਦੇ ਹਸਪਤਾਲ ਮੈਂ ਆਪਣੇ ਟੈਸਟ ਟੂਸਟ ਕਰਾਏ ਤੇ ਦਵਾਈ ਸ਼ਵਾਈ ਲਿਆਂਦੀ ਤੇ ਮੈਨੂੰ ਆਰਾਮ ਆ ਗਿਆ ਸੀ। ਅੱਗੋਂ ਫਿਰ ਪੈਸਾ ਤੇ ਲਾ ਹੈ ਕੋਈ ਨਹੀਂ ਸੀ ਤੇ ਕੋਈ ਇਲਾਜ ਕਰਾਇਆ ਕੋਈ ਨਹੀਂ ਦੁਬਾਰਾ। ਪੈਸੇ ਹੋਣ ਤੇ ਫਿਰ ਦਵਾਈ ਇੰਤਜ਼ਾਰ ਹੁੰਦੇ ਨੇ। ਉਹਨਾਂ ਨੇ 7000 ਬਿੱਲ ਬਣਾਇਆ। ਉਹਦਾ ਮੈਂ ਤਰਲਾ ਕੀਤਾ ਵਾ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ। ਉਹਨਾਂ ਵਿੱਚੋਂ ਰੁਪਇਆ 1500 ਛੱਡ ਦਿੱਤਾ। 1500 1800 ਪਤਾ ਨਹੀਂ ਕੀ ਕਹਿੰਦੇ ਡਿਸਕਾਊਂਟ ਉਹਨਾਂ ਕਰ ਦਿੱਤੀ ਤੇ ਫਿਰ ਉਹਨਾਂ ਦਵਾਈ ਦਿੱਤੀ। ਪਤ ਕੇ ਗੁੰਜਾਇਸ਼ ਹੀ ਨਹੀਂ ਹੋਈ। ਜਾਣੇ ਦੇ 1000 ਰੁਪਏ ਤਾਂ ਉਹਨਾਂ ਦੀ ਫੀਸ ਹੈ। ਉਹ ਪਹਿਲੇ ਜਮ੍ਹਾਂ ਕਰਾਣੀ ਪੈਂਦੀ ਫਿਰ ਦਵਾਈ ਲੈਣੀ ਪੈਂਦੀ। ਸਹੀ ਹੈ। ਫਿਰ ਦਵਾ ਇੰਨੇ ਜੋ ਕੰਮ ਨਹੀਂ ਹੈ ਮੇਰੇ ਕੋਲ ਇੰਨੇ ਪੈਸੇ ਨਹੀਂ ਹੁੰਦੇ। ਸਾਡੀ ਦੁਆ ਹੈ ਜੀ ਅੱਲਾਹ ਤਾਲਾ ਤੁਹਾਡਾ ਕੋਈ ਸਬਬ ਲਾਏ ਚੰਗਾ ਤੇ ਇਨਸ਼ਾਅੱਲਾ ਜਿਹੜਾ ਨਾ ਉਮੀਦ ਨਹੀਂ ਛੱਡਣੀ ਹੈ। ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਦੇਦਾ ਤੇ ਅੱਲਾਹ ਤਾਲਾ ਜਿਹੜਾ ਨਾ ਕੋਈ ਵਸੀਲਾ ਟੋਰ ਦੇਦਾ ਤੁਹਾਡੇ ਵਾਲੇ ਤੇ ਇਹਨਾਂ ਦੀ ਜ਼ਿੰਦਗੀ ਮਤਲਬ ਕਿ ਜਿਹੜਾ ਨਾ ਐਸੇ ਤਰ੍ਹਾਂ ਹੀ ਹੈ। ਜੇ ਲੱਭ ਗਏ 4 ਰੁਪਏ ਤੇ ਦਵਾਈ ਲੈਣ ਦੀ ਨਾ ਲੱਭੇ ਤੇ ਐਸੇ ਤਰ੍ਹਾਂ ਹੀ ਵਕਤ ਗੁਜ਼ਾਰ ਛੜਿਆ। ਤੁਸੀਂ ਇਹਨਾਂ ਦੀ ਜ਼ਰੂਰ ਮਦਦ ਕਰੋ। ਇਹ ਸਾਡਾ ਪੈਗਾਮ ਹੈ ਬਜ਼ੁਰਗਾਂ ਦਾ ਵੀ ਤੇ ਮੇਰੇ ਵੱਲੋਂ ਵੀ ਕਿ ਜਿੰਨਾ ਵੀ ਹੋ ਸਕੇ ਨਾ ਤੁਸੀਂ ਇਹਨਾਂ ਬੰਦਿਆਂ ਵੱਲ ਧਿਆਨ ਰੱਖੋ ਲਾਜ਼ਮੀ। ਤੇ ਇਸ ਟਾਈਮ ਪਿੰਡ ਮੂਸਾ ਜਿਹੜਾ ਹੈ ਨਾ ਗੁਜਰਾਤ ਦਾ ਇਹ ਉਸ ਜਗ੍ਹਾ ਤੇ ਬੈਠੇ ਨੇ। ਤੁਸੀਂ ਆਪੇ ਖੁਦ ਆ ਜਾਓ ਜੇ ਕੋਈ ਵੇਖਦੇ ਨੇ ਭਾਈ ਤੇ ਤੁਸੀਂ ਆ ਕੇ ਜੇ ਇਹਨਾਂ ਨਾਲ ਰਾਬਤਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਇਹਨਾਂ ਦੇ ਬਦਲੇ ਬਿਹਤਰ ਅਜਰ ਦੇਗਾ। ਦੂਜੀ ਵਾਰ ਚੋਰੀ ਹੋਈ। ਅੱਛਾ। ਜੋ ਹੈ ਕਹਿਣਾ ਚਾਹੁੰਦੇ ਨੇ ਉਹ ਬਾਜੀ ਦਾ